ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ। ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਫਰਵਰੀ ਦੀ 16 ਤਰੀਕ ਆ ਤੇ ਦਿਨ ਜਿਹੜਾ ਮੰਗਲਵਾਰ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500 4082722500 ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਜੇ ਟੈਕਸਸ ਦੀ ਗੱਲ ਕਰਦੇ ਜਾਈਏ, ਉੱਥੇ ਜਿਹੜੀ ਸਿਚੁਏਸ਼ਨ ਆ ਕਾਫੀ ਜਿਹੜੀ ਗੰਭੀਰ ਬਣੀ ਹੋਈ ਹੈਗੀ ਆ। 4 ਤੋਂ 5 ਮਿਲੀਅਨ ਦੇ ਵਿੱਚ ਲੋਕ ਜਿਹੜੇ ਆ ਉਹ ਬਿਨਾਂ ਬਿਜਲੀ ਤੋਂ ਰਹੇ ਆ। ਸੋ ਉਹਦੇ ਵੱਲ ਦੇਖਦੇ ਹੋਏ ਗੈਸ ਦੀਆਂ ਪ੍ਰਾਈਸਾਂ ਜਿਹੜੀਆਂ ਆ ਕਾਫੀ ਉੱਥੇ ਇਨਕਰੀਜ਼ ਹੋ ਗਈਆਂ ਹੈਗੀਆਂ ਆ, ਕਿਉਂਕਿ ਫਿਰ ਗੈਸ ਨੂੰ ਲੋਕ ਜ਼ਿਆਦਾ ਯੂਜ਼ ਕਰਦੇ ਹੈਗੇ ਆ। ਅਤੇ ਇਨਵੈਸਟੀਗੇਸ਼ਨ ਦੀ ਵੀ ਜਿਹੜੀ ਗੱਲਬਾਤ ਚੱਲ ਰਹੀ ਹੈਗੀ ਆ ਵੀ ਉੱਥੇ ਜਿਹੜੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਵੀ ਜਿਹੜਾ ਗ੍ਰਿਡ ਆ ਉਹ ਕਾਹਤੇ ਜਿਹੜਾ ਫੇਲ ਹੋਇਆ ਹੈਗਾ। ਇਸੇ ਤਰ੍ਹਾਂ ਹੈਨਰੀ ਹੱਬ ਨੈਚੁਰਲ ਗੈਸ ਫਿਊਚਰ ਉਹ ਜਿਹੜੇ 7.4% ਇਨਕਰੀਜ਼ ਹੋਏ ਹੈਗੇ ਆ, ਜਿਹੜੇ ਸਟਾਕ ਹੈਗੇ ਉੱਦਾਂ ਦੀਆਂ ਕੰਪਨੀਆਂ ਦੇ। ਅਤੇ ਜਨਰੇਟਰਸ ਲੋਕ ਵੱਡੀ ਗਿਣਤੀ 'ਚ ਯੂਜ਼ ਕਰ ਰਹੇ ਆ। ਇੱਕ ਜਗ੍ਹਾ ਤੋਂ ਇੱਕ ਖਬਰ ਇੱਦਾਂ ਦੀ ਵੀ ਆਈ ਸੀ ਵੀ ਲੋਕ ਟਰੱਕਰਸ ਜਿਹੜੇ ਆ ਉਹ ਇੱਕ ਹਾਈਵੇ 'ਤੇ ਫਸੇ ਹੋ ਸੀ ਅਤੇ ਇੱਕ ਬੀਬੀ ਜਿਹੜੀ ਆ ਉਹ ਉਹਨਾਂ ਦੇ ਲਈ ਜਿਹੜਾ ਆ ਗਰਮ ਫੂਡ ਲੈ ਕੇ ਵੀ ਗਈ। ਸੋ ਇੱਦਾਂ ਦੇ ਲੋਕ ਵੀ ਜਿਹੜੇ ਇਸ ਦੁਨੀਆ ਦੇ ਵਿੱਚ ਹੈਗੇ ਆ ਜੀ। ਜੀ, ਇਲੈਕਟ੍ਰਿਕ ਰਿਲਾਇਬਿਲਿਟੀ ਕੌਂਸਲ ਆਫ ਟੈਕਸਸ ਨੇ ਅੱਜ ਮੰਗਲਵਾਰ ਨੂੰ ਜਿਹੜਾ ਉਹ ਦੱਸਿਆ, ਕਹਿੰਦੇ ਵੀ ਰੀਨਿਊਏਬਲ ਐਨਰਜੀ ਜਨਰੇਸ਼ਨ ਜਿਹੜੀ 16 ਗੀਗਾਵਾਟ ਦੀ ਸੀਗੀ ਉਹ ਆਫਲਾਈਨ ਆ, ਅਤੇ ਨਾਲ ਹੀ ਉਸ ਤੋਂ ਵੀ ਵੱਧ ਡਬਲ 30 ਗੀਗਾਵਾਟ ਦੀ ਜਿਹੜੀ ਥਰਮਲ ਸੋਰਸਿਸ ਆ, ਜਿਸ 'ਚ ਗੈਸ, ਕੋਲ ਅਤੇ ਨਿਊਕਲੀਅਰ ਐਨਰਜੀ ਆ ਉਹ ਵੀ ਬੰਦ ਪਈ ਸੀਗੀ। ਸੋ ਇੱਕ ਜਿਹੜਾ ਰੌਲਾ ਆ ਖਾਸ ਕਰਕੇ ਇਹ ਚੱਲ ਰਿਹਾ ਹੈਗਾ ਆ, ਖਾਸ ਕਰਕੇ ਕੰਜ਼ਰਵੇਟਿਵ ਸਟੇਟ ਪੋਲੀਟੀਸ਼ੀਅਨਸ ਉਹਨਾਂ ਦੇ ਦੁਆਰਾ ਉਹਨਾਂ ਨੇ ਕਿਹਾ ਵੀ ਵਿੰਡ ਟਰਬਾਈਨਸ ਜਿਹੜੀਆਂ ਆ ਉਹ ਫਰੀਜ਼ ਕਰ ਗਈਆਂ, ਜਿਸ ਕਰਕੇ ਇੱਥੇ ਜਿਹੜਾ ਆ ਉੱਥੇ ਐਨਰਜੀ ਪ੍ਰੋਡਕਸ਼ਨ ਦੇ ਵਿੱਚ ਹੋਇਆ ਆ। ਪਰ ਕਹਿੰਦੇ ਵੀ ਰਾਈਟ ਨਾਓ ਗੈਸ ਜਾਂ ਕੋਲ ਇਹਦੇ ਨਾਲ ਜਿਹੜੀ ਬਣਨ ਵਾਲੀ ਐਨਰਜੀ ਆ ਉਸ ਦੇ ਉੱਤੇ ਲਿਮਿਟੇਸ਼ਨ ਜਿਹੜੀ ਆ ਉਹ ਆਈ ਆ, ਜਿਹਦੇ ਕਰਕੇ ਇਹ ਸਮੱਸਿਆ ਬਣੀ ਹੋਈ ਆ। ਨੋ ਡਾਊਟ ਜਿਹੜੇ ਰੀਨਿਊਏਬਲ ਐਨਰਜੀ ਦੇ ਇਹ ਪਿੱਛੇ ਰਹਿੰਦੇ ਆ ਅਤੇ ਗੈਸ ਕੋਲ ਦੇ ਹੱਕ ਦੇ ਵਿੱਚ ਇਹ ਜ਼ਿਆਦਾ ਰਹਿੰਦੇ ਆ। ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਐਨਰਜੀ ਪ੍ਰੋਡਿਊਸ ਕਰਨ ਵਾਲਾ ਸੂਬਾ ਜਿਹੜਾ ਉਹ ਟੈਕਸਸ ਹੈਗਾ ਆ, ਪਰ ਫਿਰ ਵੀ ਜਿਹੜਾ ਆ ਇੱਥੇ ਇਹ ਸਥਿਤੀ ਬਣੀ ਪਈ ਆ। ਆਪਾਂ ਜਦੋਂ ਕੈਲੀਫੋਰਨੀਆ ਦੇ ਵਿੱਚ ਇੱਥੇ ਜਦੋਂ ਹਰਜੋਤ ਸਿੰਘ ਜੀ ਤੇਜ਼ ਹਵਾਵਾਂ ਚੱਲਦੀਆਂ ਸੀਗੀਆਂ ਜਾਂ ਉਦੋਂ ਇੱਦਾਂ ਦੀ ਇਹ ਸਮੱਸਿਆ ਆਈ ਸੀਗੀ, ਤਾਂ ਉਦੋਂ ਇੱਥੇ ਵੀ ਰੋਲਿੰਗ ਬਲੈਕਆਊਟ ਜਿਹੜੀ ਉਹ ਚੱਲ ਰਹੀ ਸੀਗੀ। ਕਹਿੰਦੇ 10,000 ਗੁਣਾ ਸਕਾਈ ਰਾਕਟ ਹੋਈ ਆ ਐਨਰਜੀ ਦੀ ਡਿਮਾਂਡ ਟੈਕਸਸ ਦੇ ਵਿੱਚ ਹੁਣ ਜਦੋਂ ਉੱਥੇ ਬਰਫਬਾਰੀ ਜਿਹੜੀ ਉਹ ਹੋਈ ਆ। ਸੋ ਇਹ ਕਾਫੀ ਵੱਡੀ ਜਿਹੜੀ ਸਮੱਸਿਆ ਆ ਉਹ ਬਣ ਰਹੀ ਆ। ਕਹਿੰਦੇ ਗੈਸ, ਆਇਲ ਅਤੇ ਵਿੰਡ ਦੇ ਵਿੱਚ ਸਭ ਤੋਂ ਉੱਤੇ ਹੈਗਾ ਆ ਟੈਕਸਸ ਐਨਰਜੀ ਪ੍ਰੋਡਿਊਸ ਕਰਨ ਦੇ ਲਈ, ਪਰ ਇਸ ਦੇ ਬਾਵਜੂਦ ਵੀ ਜਿਹੜਾ ਹਰਜੋਤ ਸਿੰਘ ਜੀ ਕਾਫੀ ਜਿਹੜੀਆਂ ਸਮੱਸਿਆਵਾਂ ਦਾ ਇਹਨਾਂ ਨੂੰ ਜਿਹੜਾ ਇਸ ਟਾਈਮ ਸਾਹਮਣਾ ਕਰਨਾ ਪੈ ਰਿਹਾ ਹੈਗਾ ਆ ਜੀ। ਅਗਲੀ ਖਬਰ ਵੱਲ ਚਲੀਏ। ਜਿਹੜੇ ਡਾਕਟਰ ਐਂਥਨੀ ਫੌਚੀ ਆ ਉਹਨਾਂ ਨੂੰ $1 ਮਿਲੀਅਨ ਦਾ ਇਜ਼ਰਾਈਲ ਤੋਂ ਇੱਕ ਇਨਾਮ ਮਿਲਿਆ ਹੈਗਾ ਆ, ਜਿਹੜਾ ਕਿ ਕੰਮ ਉਹਨਾਂ ਨੇ COVID-19 ਅਤੇ ਹੋਰ ਜਿਹੜੀਆਂ ਇੱਦਾਂ ਦੀਆਂ ਬਿਮਾਰੀਆਂ ਆ ਉਹਨਾਂ ਦੇ ਸੰਬੰਧ ਦੇ ਵਿੱਚ ਕੀਤਾ ਹੈਗਾ। 2021 ਦਾ ਡੈਨ ਡੇਵਿਡ ਪ੍ਰਾਈਜ਼ ਜਿਹੜਾ ਕਿ
1 ਮਿਲੀਅਨ ਡਾਲਰ ਜਿਹਦਾ ਅਮਾਊਂਟ ਹੁੰਦਾ ਆ, ਉਹ ਡੈਨ ਡੇਵਿਡ ਫਾਊਂਡੇਸ਼ਨ ਵੱਲੋਂ, ਜੋ ਕਿ ਟੈਲ ਅਵੀਵ ਯੂਨੀਵਰਸਿਟੀ ਇਜ਼ਰਾਈਲ ਦੇ ਵਿੱਚ ਹੈੱਡਕੁਆਟਰਡ ਆ, ਉਹਨਾਂ ਵੱਲੋਂ ਦਿੱਤਾ ਜਾਂਦਾ ਆ। 3 ਕੈਟਾਗਰੀ 'ਚ ਦਿੱਤਾ ਜਾਂਦਾ, ਇੱਕ ਪਾਸਟ, ਪ੍ਰੈਜੈਂਟ ਤੇ ਫਿਊਚਰ ਦੇ ਵਿੱਚ। ਡਾਕਟਰ ਫੌਚੀ ਨੂੰ ਉਹਨਾਂ ਨੇ ਜਿਹੜਾ ਆ ਪ੍ਰੈਜੈਂਟ ਸਿਚੁਏਸ਼ਨ ਦੇ ਵਿੱਚ ਦਿੱਤਾ ਵੀ ਉਹਨਾਂ ਨੇ ਕਿਸ ਤਰ੍ਹਾਂ ਜਿਹੜੀ ਕੋਵਿਡ-19 ਨੂੰ ਜਿਹੜਾ ਫਾਈਟ ਕੀਤਾ, ਉਹਦੇ ਸੰਬੰਧ ਦੇ ਵਿੱਚ ਕਿੰਨਾ ਕੰਮ ਕੀਤਾ। ਕਹਿੰਦੇ ਇਕੱਲਾ ਇਹੀ ਨਹੀਂ, ਇਹ ਤੋਂ ਪਹਿਲਾਂ ਵੀ ਜਿਹੜੀਆਂ ਡਿਸੀਜ਼ਸ ਆਈਆਂ ਸੀਗੀਆਂ, ਜਿਸ ਤਰ੍ਹਾਂ ਕਿ HIV, ਈਬੋਲਾ, ਜ਼ੀਕਾ, ਉਹਦੇ ਉੱਤੇ ਵੀ ਜਿਹੜੇ ਡਾਕਟਰ ਫੌਚੀ ਆ ਉਹਨਾਂ ਨੇ ਕਾਫੀ ਕੰਮ ਕੀਤਾ ਸੀ। ਜੀ, ਤੇ ਆਪਾਂ ਜਿਹੜੀ ਹਰਜੋਤ ਸਿੰਘ ਜੀ, ਇਹ ਠੰਡ ਦੇ ਕਰਕੇ ਜਿਹੜੀ ਸਮੱਸਿਆ ਬਣੀ ਪਈ ਆ, ਉਸ ਦੇ ਕਰਕੇ ਦੱਸ ਜੀ ਵੀ ਸਵੇਰੇ 1 ਦਰਜਨ ਮੌਤਾਂ ਦੱਸੀਆਂ ਗਈਆਂ ਸੀ, ਹੁਣ ਇਹ ਮੌਤਾਂ ਦੀ ਸੰਖਿਆ ਵੱਧ ਕੇ 19 ਜਿਹੜੀ ਆ ਉਹ ਹੋ ਚੁੱਕੀ ਆ। ਇਸ ਵੈਦਰ ਦੇ ਨਾਲ ਰਿਲੇਟਡ ਜਿਹੜੇ ਇੰਸੀਡੈਂਟਸ ਆ ਉਹਨਾਂ ਨੂੰ ਲੈ ਕੇ 105 ਮਿਲੀਅਨ ਅਮੈਰੀਕਨਜ਼, ਯਾਨੀ ਕਿ 1/3 ਜਿਹੜਾ ਅਮੈਰੀਕਾ ਦੀ ਪਾਪੂਲੇਸ਼ਨ ਆ, ਉਹ ਇਸ ਟਾਈਮ ਵਿੰਟਰ ਸਟੋਰਮ ਵਾਰਨਿੰਗਸ ਜਾਂ ਵਾਚ ਦੇ ਅਧੀਨ ਇਸ ਟਾਈਮ ਦੇਖੀ ਜਾ ਰਹੀ ਆ। ਬਹੁਤ ਸਾਰੇ ਲੋਕ ਗਲੋਬਲ ਵਾਰਮਿੰਗ ਵਾਲਿਆਂ ਨੂੰ ਕਹਿ ਰਹੇ ਆ ਵੀ ਇੱਥੇ ਤਾਂ ਠੰਡ ਪੈ ਰਹੀ ਆ, ਪਰ ਇਸ ਚੀਜ਼ ਨੂੰ ਇਹ ਸਮਝਣ ਤੋਂ ਇਨਕਾਰੀ ਹੋ ਰਹੇ ਆ ਵੀ ਜਿਹੜਾ ਪੋਲਰ ਵੋਰਟੈਕਸ ਆ, ਇਹ ਗਲੋਬਲ ਵਾਰਮਿੰਗ ਦੇ ਕਰਕੇ ਹੀ ਇੰਨੀ ਹੇਠਾਂ ਜਿਹੜਾ ਆ ਸਦਰਨ ਸਟੇਟਸ ਤੱਕ ਜਿਹੜਾ ਉਹ ਪਹੁੰਚ ਰਿਹਾ ਹੈਗਾ ਆ। ਇਹੀ ਤਾਂ ਜਿਹੜੇ ਕਲਾਈਮੇਟ ਚੇਂਜ ਦੇ ਮਾਹਰ ਬਾਰ-ਬਾਰ ਦੱਸ ਰਹੇ ਆ ਵੀ ਇਰੈਟਿਕ ਜਿਹੜੇ ਵੈਦਰ ਪੈਟਰਨਸ ਆ, ਉਹ ਆਪਾਂ ਨੂੰ ਇਸ ਦੇ ਕਰਕੇ ਦੇਖਣ ਨੂੰ ਮਿਲਣਗੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਬਾਈਡਨ ਆ, ਉਹਨਾਂ ਨੇ $15 ਮਿਨੀਮਮ ਵੇਜ ਕਰਨ ਦੇ ਲਈ ਇੱਕ ਵਾਰੀ ਫੇਰ ਹੁਣ ਜ਼ੋਰ ਲਾਉਣਾ ਜਿਹੜਾ ਉਹ ਸ਼ੁਰੂ ਕੀਤਾ ਆ। ਅੱਜ ਉਹਨਾਂ ਨੇ ਇੱਕ ਥਾਂ ਦੇ ਉੱਤੇ ਗੱਲਬਾਤ ਕਰਦੇ ਹੋਏ ਆਖਿਆ, ਇੱਕ ਟਾਊਨ ਹਾਲ ਜਿਹੜੀ ਉਹਨਾਂ ਨੇ ਕੀਤੀ, ਕਹਿੰਦੇ ਵੀ ਮੈਂ ਇਸ ਚੀਜ਼ ਨੂੰ ਸਮਝਦਾ ਹਾਂ ਵੀ ਸਮਾਲ ਬਿਜ਼ਨਸ ਓਨਰਸ ਆ ਇਸ ਨੂੰ ਲੈ ਕੇ ਕੰਸਰਨਡ ਹੋਣਗੇ, ਪਰ ਕਹਿੰਦੇ ਨਾਲ ਇਹ ਵੀ ਦੇਖਣਾ ਜ਼ਰੂਰੀ ਆ ਵੀ 40 ਘੰਟੇ ਕੋਈ ਕੰਮ ਕਰੇ ਤਾਂ ਉਹ ਫਿਰ ਗਰੀਬੀ ਦੇ ਵਿੱਚ ਰਵੇ। ਇਹ ਵੀ ਅਮਰੀਕਾ ਦੇ ਵਿੱਚ ਵਾਜਿਬ ਚੀਜ਼ ਨਹੀਂ ਹੈਗੀ। ਸੋ ਬਹੁਤ ਸਾਰੇ ਜਿਹੜੇ ਬਿਜ਼ਨਸ ਓਨਰਸ ਉਹ ਤਾਂ ਕਹਿੰਦੇ ਆ ਵੀ ਹਾਂ ਮਿਨੀਮਮ ਵੇਜ ਜਿਹੜੀ ਉਹ ਨਾ ਵਧੇ ਅਤੇ ਮੁਨਾਫਾ ਉੱਧਰ ਜਿਹੜਾ ਉਹ ਜ਼ਿਆਦਾ ਜਾਂਦਾ ਜਾਵੇ, ਪਰ 40 ਘੰਟੇ ਕੰਮ ਕਰਨ ਦੇ ਬਾਵਜੂਦ ਬਹੁਤ ਸਾਰੇ ਲੋਕ ਆਪਣਾ ਜਿਹੜਾ ਗੁਜ਼ਾਰਾ ਆ ਉਹਨਾਂ ਦੇ ਲਈ ਕਰਨਾ ਔਖਾ ਹੋ ਰਿਹਾ ਆ। ਕਹਿਣ ਵਾਲੇ ਤਾਂ ਕਹਿਣਗੇ ਜੀ ਅਸੀਂ 2 ਜੋਬਾਂ 3 ਜੋਬਾਂ ਕਰਦੇ ਰਹੇ ਹਾਂ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਆ, ਪਰ ਇਸ ਤੋਂ ਇਨਕਾਰੀ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਵੀ ਹਰ ਇੱਕ ਦੀ ਉਨੀ ਸ਼ਮਤਾ ਜਿਹੜੀ ਉਹ ਨਹੀਂ ਹੁੰਦੀ। ਇੱਕ ਜੋਬ ਦੇ ਨਾਲ ਗੁਜ਼ਾਰਾ ਕਰਨ ਦੀ ਸਮਰੱਥਾ, ਇੰਨੀ ਇਨਕਮ ਜਿਹੜੀ ਉਹ ਜ਼ਰੂਰ ਹੋਣੀ ਚਾਹੀਦੀ ਆ। ਇਹ ਹੁਣ ਦੇਖਦੇ ਹਾਂ ਵੀ ਇਸ ਦੇ ਵਿੱਚ ਇਹਨਾਂ ਨੂੰ ਕੀ ਇਹਨਾਂ ਦੀ ਹੀ ਪਾਰਟੀ ਦੇ ਜਿਹੜੇ ਖਾਸ ਕਰਕੇ 2 ਸੈਨੇਟਰਸ ਜਿਹੜੇ ਇਸ ਦੇ ਖਿਲਾਫ ਬੋਲ ਰਹੇ ਆ ਵੀ ਉਹਨਾਂ ਦਾ ਸਾਥ ਪ੍ਰਾਪਤ ਹੋ ਸਕੂਗਾ ਜਾਂ ਨਹੀਂ। ਸੋ ਇਹ ਇੱਕ ਵੱਡੀ ਜਿਹੜੀ ਚੀਜ਼ ਹੈ ਇਸ ਟਾਈਮ ਦੇਖਣ ਵਾਲੀ ਆ ਜੀ। ਜੇ ਇਹਦੀ ਗੱਲ ਅੱਗੇ ਕਰਦੇ ਜਾਈਏ $15 ਮਿਨੀਮਮ ਵੇਜ ਦੀ, 15 ਸ਼ਹਿਰਾਂ ਦੇ ਵਿੱਚ ਜਿਹੜੇ ਪ੍ਰੋਟੈਸਟ ਹੋਏ ਹੈਗੇ ਆ, ਜਿਹੜੇ ਖਾਸ ਕਰਕੇ ਵਰਕਰਸ ਫਾਸਟ ਫੂਡ ਰੈਸਟੋਰੈਂਟ ਦੇ ਵਿੱਚ ਕੰਮ ਕਰਦੇ ਹੈਗੇ ਆ। 15 ਸ਼ਹਿਰ USA ਦੇ ਵਿੱਚ ਉਹ ਜਿਹੜੇ ਆ ਅੱਜ ਸਟ੍ਰਾਈਕ 'ਤੇ ਵੀ ਗਏ ਪਏ। $15 ਮਿਨੀਮਮ ਵੇਜ ਹੋਣੇ ਚਾਹੀਦੇ ਆ। ਮੈਕਡੋਨਲਡ ਅਤੇ ਬਰਗਰ ਕਿੰਗ ਅਤੇ ਵੈਂਡੀਜ਼ ਦੇ ਜਿਹੜੇ ਵਰਕਰਸ ਆ, ਅਤੇ ਨਾਲ ਦੀ ਨਾਲ ਹੋਮ ਕੇਅਰ ਅਤੇ ਨਰਸਿੰਗ ਹੋਮ ਵਰਕਰਸ, ਇਹਨਾਂ ਨੇ ਇਹ ਕਿਹਾ ਵੀ ਕਈ ਜਗ੍ਹਾ ਦੇ ਉੱਤੇ ਤਾਂ $7.25 ਤੇ 25 ਸੈਂਟ ਜਿਹੜੀ ਮਿਨੀਮਮ ਵੇਜ ਹੈਗੀ ਆ 2009 ਤੋਂ ਚੱਲੀ ਆਉਂਦੀ ਆ, ਅਤੇ ਕਈ ਜਗ੍ਹਾ 'ਤੇ ਤਾਂ ਚਲੋ $15 ਹੈਗੀ ਆ, ਜਿਸ ਤਰ੍ਹਾਂ ਬੇ ਏਰੀਆ ਵਗੈਰਾ, ਪਰ ਉੱਥੇ ਉਨਾ ਮਹਿੰਗਾਈ ਵੀ ਜ਼ਿਆਦਾ ਆ। ਸੋ ਜਿਹੜੀਆਂ ਸਟ੍ਰਾਈਕ ਹੋਈ ਹੈਗੀ ਆ ਸਾਊਥ ਕੈਰੋਲੀਨਾ, ਸ਼ਿਕਾਗੋ, ਫਲਿੰਟ, ਡੈਟਰਾਇਟ, ਮਿਸ਼ੀਗਨ, ਰੈਲੇ, ਡਰਹਮ, ਨਾਰਥ ਕੈਰੋਲੀਨਾ, ਸ਼ਾਰਲਸਟਨ, ਹੂਸਟਨ, ਮਿਆਮੀ, ਔਰਲਾਂਡੋ, ਟੈਂਪਾ, ਫਲੋਰੀਡਾ, ਸੈਂਟ ਲੂਇਸ, ਓਕਲੈਂਡ, ਸੈਕਰਾਮੈਂਟੋ, ਸੈਨ ਹੋਜ਼ੇ ਕੈਲੀਫੋਰਨੀਆ ਅਤੇ ਮਿਲਵਾਕੀ ਏਰੀਏ ਦੇ ਵਿੱਚ ਇਹ ਜਿਹੜੀ ਸਟ੍ਰਾਈਕ ਆ ਅੱਜ ਫੂਡ ਵਰਕਰਸ ਨੇ ਕੀਤੀ ਹੈਗੀ ਆ ਵੀ $15 ਮਿਨੀਮਮ ਵੇਜ ਹੋਣੇ ਚਾਹੀਦੇ ਹੈਗੇ ਆ ਜੀ। ਜੇ ਮਿਲਵਾਕੀ ਵਿਸਕੌਨਸਨ ਦੇ ਵਿੱਚ ਇਹ ਟਾਊਨ ਹਾਲ ਜਿਹੜੀ ਉਹ ਕਰ ਰਹੇ ਆ, ਉੱਥੇ ਉਹਨਾਂ ਨੇ ਗੱਲਬਾਤ ਕਰਦੇ ਹੋਏ ਕੋਵਿਡ-19 ਵੈਕਸੀਨ ਦੇ ਬਾਰੇ ਜਿਹੜਾ ਉਹ ਕਿਹਾ, ਕਹਿੰਦੇ ਜੁਲਾਈ ਤੱਕ ਅਮਰੀਕਾ ਦੇ ਕੋਲ 600 ਮਿਲੀਅਨ ਡੋਜ਼ਿਸ ਜਿਹੜੀਆਂ ਆ ਉਹ ਹੋਣਗੀਆਂ, ਜਿਹਦੇ ਨਾਲ ਹਰ ਇੱਕ ਸਿੰਗਲ ਅਮਰੀਕਨ ਆ ਉਸ ਨੂੰ ਵੈਕਸੀਨੇਟ ਕੀਤਾ ਜਾ ਸਕੇਗਾ। ਉਹਨਾਂ ਨੇ ਨਾਲ ਹੀ ਕਿਹਾ ਵੀ ਜੇ ਟੀਚਰਸ ਆ ਉਹਨਾਂ ਨੂੰ ਲਾਈਨ ਦੇ ਵਿੱਚ ਅੱਗੇ ਜਿਹੜਾ ਉਹ ਜ਼ਰੂਰ ਨਾਲ ਆਉਣਾ ਚਾਹੀਦਾ ਆ ਵੀ ਵੈਕਸੀਨ ਸ਼ਾਟਸ ਜਿਹੜੇ ਆ ਉਹ ਲਵਾਉਣ, ਕਿਉਂਕਿ ਜੇ ਟੀਚਰਸ ਵੈਕਸੀਨੇਟ ਹੋ ਜਾਂਦੇ ਨੇ ਤਾਂ ਇਹਦਾ ਮਤਲਬ ਆ ਵੀ ਸਕੂਲ ਖੋਲ੍ਹਣ ਦੇ ਵਿੱਚ ਜਿਹੜੀ ਆ ਉਹਨਾਂ ਨੂੰ ਜਲਦ ਸਹਾਇਤਾ ਜਿਹੜੀ ਉਹ ਮਿਲੂਗੀ। ਕਹਿੰਦੇ ਵੀ ਜੁਲਾਈ ਤੱਕ ਹਰ ਇੱਕ ਨੂੰ ਵਾਈਡਲੀ ਅਵੇਲੇਬਲ ਜਿਹੜੀ ਆ ਉਹ ਹੋ ਜਾਵੇਗੀ, 600 ਮਿਲੀਅਨ ਡੋਜ਼ਿਸ ਜਿਹੜੀਆਂ ਉਹ ਆ ਜਾਣਗੀਆਂ।
ਕਹਿੰਦੇ ਵੀ ਉਹਨਾਂ ਨੇ ਕਿਹਾ ਵੀ ਜਦੋਂ ਮੈਂ ਆਫਿਸ ਅਜ਼ਿਊਮ ਕੀਤਾ ਸੀ ਉਦੋਂ 50 ਮਿਲੀਅਨ ਡੋਜ਼ਿਸ ਹੀ ਅਵੇਲੇਬਲ ਸੀਗੀਆਂ, ਪਰ ਉਹਨਾਂ ਨੇ ਡਿਫੈਂਸ ਪ੍ਰੋਡਕਸ਼ਨ ਐਕਟ ਜਿਹੜਾ ਆ ਉਸ ਨੂੰ ਇੰਪਲੀਮੈਂਟ ਕਰਦੇ ਹੋਏ ਮੈਨੂਫੈਕਚਰਿੰਗ ਜਿਹੜੀ ਆ ਇਸ ਦੇ ਲਈ ਜੋ ਚਾਹੀਦੇ ਇਕਵਿਪਮੈਂਟ ਆ ਉਸ ਨੂੰ ਜਿਹੜਾ ਹੋਰ ਤੇਜ਼ੀ ਕੀਤੀ ਆ ਅਤੇ ਆਪਣੇ ਕੋਲ ਜਲਦ ਹੀ ਇਹ ਸਾਰੀਆਂ ਚੀਜ਼ਾਂ ਉਹ ਆ ਜਾਣਗੀਆਂ। ਅਤੇ ਨਾਲ ਹੀ ਉਹਨਾਂ ਨੇ ਇਹ ਵੀ ਮੰਨਿਆ, ਕਹਿੰਦੇ ਵੀ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਗਲਤੀ ਹੋਈ ਆ ਸਕੂਲ ਰੀਓਪਨਿੰਗਸ ਦੀ ਜਿਹੜੀ ਆ ਕਮਿਊਨੀਕੇਸ਼ਨ ਦੇ ਬਾਰੇ, ਵੀ ਕਿਹੜੇ ਸਕੂਲ ਆ ਕੁਆਲੀਫਾਈ ਕਰਨਗੇ ਰੀਓਪਨਿੰਗ ਨੂੰ ਲੈ ਕੇ। ਸੋ ਕਹਿੰਦੇ ਵੀ ਇਹ ਮਿਸਟੇਕ ਇਨ ਕਮਿਊਨੀਕੇਸ਼ਨ ਸੀਗੀ। ਸੋ ਲੈਟਸ ਸੀ ਵੀ ਇਸ ਦੇ ਵਿੱਚ ਕੀ ਬਣਦਾ ਹੈਗਾ। ਇਸ ਦੇ ਉੱਤੇ ਜਿਹੜੇ ਐਂਡਰਸਨ ਕੂਪਰ ਸੀ ਇਹਨਾਂ ਦੇ, ਉਹਨਾਂ ਨੇ ਉਹਨਾਂ ਨੂੰ ਪੁੱਛਿਆ ਸੀਗਾ ਵੀ ਤੁਹਾਡੇ ਐਡਮਿਨਿਸਟ੍ਰੇਸ਼ਨ ਨੇ ਕਿਹਾ ਸੀਗਾ ਵੀ ਮੈਜੋਰਟੀ ਆਫ ਦਾ ਸਕੂਲਸ ਉਹਨਾਂ ਦੇ ਪਹਿਲੇ ਤੁਹਾਡੇ 100 ਦਿਨਾਂ ਦੇ ਵਿੱਚ ਜਿਹੜੇ ਉਹ ਖੁੱਲ੍ਹ ਜਾਣਗੇ, ਅਤੇ ਕਹਿੰਦੇ ਹੁਣ ਤੁਸੀਂ ਕਹਿ ਰਹੇ ਹੋ ਵੀ ਜਿਹੜੇ ਇਹ ਸਕੂਲ ਆ ਉਹ ਐਟਲੀਸਟ ਇੱਕ ਦਿਨ ਇੱਕ ਹਫ਼ਤੇ ਦੇ ਵਿੱਚ ਜਿਹੜੇ ਆ ਉਹ ਖੁੱਲ੍ਹਣਗੇ। ਕਹਿੰਦੇ ਵੀ ਹਾਂ ਇਹ ਜਿਹੜੀ ਆ ਸਾਡੇ ਕੋਲੋਂ ਕਮਿਊਨੀਕੇਸ਼ਨ ਦੇ ਵਿੱਚ ਮਿਸਟੇਕ ਹੋਈ ਆ। ਜੀ ਬਿਲਕੁਲ। ਜੇ ਕੋਵਿਡ-19 ਦੀ ਗੱਲ ਕਰਦੇ ਜਾਈਏ, ਕਹਿੰਦੇ ਵੀ ਕੁਛ ਜਿਹੜੇ ਐਸੈਂਸ਼ੀਅਲ ਵਰਕਰਸ ਹੈਗੇ ਆ ਲਾਸ ਐਂਜਲਸ ਕਾਊਂਟੀ ਦੇ ਵਿੱਚ, ਉਹਨਾਂ ਨੂੰ ਕੋਵਿਡ-19 ਦੇ ਵੈਕਸੀਨ ਮਾਰਚ ਪਹਿਲੀ ਤੋਂ ਅਵੇਲੇਬਲ ਹੋਣਗੇ। ਉਸ ਤੋਂ ਬਾਅਦ ਐਜੂਕੇਟਰਸ ਜਿਸ ਤਰ੍ਹਾਂ ਟੀਚਰ, ਚਾਈਲਡ ਕੇਅਰ ਵਰਕਰਸ, ਫੂਡ ਅਤੇ ਐਗਰੀਕਲਚਰ ਵਰਕਰਸ, ਜਿਹਦੇ ਵਿੱਚ ਗਰੋਸਰੀ ਸਟੋਰ ਇੰਪਲਾਈਜ਼, ਲਾ ਇਨਫੋਰਸਮੈਂਟ ਪਰਸਨਲ, ਉਹਨਾਂ ਦੇ ਲਈ ਅਵੇਲੇਬਲ ਹੋਊਗੇ। ਪਰ ਦੂਸਰੇ ਪਾਸੇ ਦੇਖੋ ਵੀ ਲੋਕ ਤੜਫ ਵੀ ਰਹੇ ਆ ਵੀ ਜਿਹੜੇ ਵੈਕਸੀਨ ਆ ਬੜੇ ਘੱਟ ਆ ਰਹੇ ਆ। ਅਤੇ ਸਵੇਰੇ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਸੈਂਟਾ ਕਲਾਰਾ ਕਾਊਂਟੀ ਦੇ ਵਿੱਚ ਲਗਭਗ 4500 ਦੇ ਕਰੀਬ ਜਿਹੜੇ ਲੋਕ ਆ, 4517 ਉਹ ਸ਼ੋ ਅਪ ਹੀ ਨਹੀਂ ਹੋਏ ਅਪਾਇੰਟਮੈਂਟ 'ਤੇ ਫਰਵਰੀ 8 ਤੋਂ 12 ਤੱਕ ਜਿਨ੍ਹਾਂ ਦੇ ਵੈਕਸੀਨ ਲੱਗਣੇ ਸੀ। ਸੋ ਲੱਕਲੀ ਜਿਹੜੇ ਡਾਕਟਰ ਡੇਵਿਡ ਮੈਗਨਸ ਆ ਸਟੈਨਫੋਰਡ ਸੈਂਟਰ ਫਾਰ ਬਾਇਓਮੈਡੀਕਲ ਐਥਿਕਸ ਦੇ, ਉਹਨਾਂ ਨੇ ਇਹ ਕਿਹਾ ਹੈਗਾ ਵੀ ਜਿਹੜੇ ਉਹ ਵੈਕਸੀਨ ਬਚ ਗਏ ਆ ਉਹ ਉਹਨਾਂ 'ਚ ਜਿੱਦਾਂ ਕਿਸੇ ਤਰ੍ਹਾਂ ਦੀ ਕੋਈ ਖਰਾਬੀ ਨਹੀਂ, ਉਹਨਾਂ ਨੂੰ ਅਸੀਂ ਜਿਹੜਾ ਆ ਉਹ ਵਰਤ ਸਕਦੇ ਹਾਂ। ਜੀ ਬਿਲਕੁਲ। ਇਹ ਵੀ ਹੁੰਦਾ ਹਰਜੋਤ ਸਿੰਘ ਜੀ ਵੀ ਜਦੋਂ ਇੱਕ ਵਾਰੀ ਕੋਈ ਵਾਇਲ ਖੁੱਲ੍ਹ ਜਾਂਦੀ ਆ ਅਤੇ ਜੇ ਉਹਦੇ ਵਿੱਚ ਸਾਰੇ ਵੈਕਸੀਨ ਨਾ ਵਰਤੇ ਜਾਣ ਤਾਂ ਫਿਰ ਉਹ ਖਰਾਬ ਹੋ ਸਕਦੇ ਆ। ਸੋ ਇਸ ਲਈ ਇਹਨਾਂ ਦੀ ਕੋਸ਼ਿਸ਼ ਹੁੰਦੀ ਆ ਵੀ ਜਿਹੜੀ ਵੀ ਵਾਇਲ ਓਪਨ ਹੋਵੇ ਵੀ ਉਸ ਨੂੰ ਨਾਲ ਦੇ ਨਾਲ ਹੀ ਜਿਹੜੇ ਆ ਉਹ ਲੱਗ ਜਾਣ ਤਾਂ ਜੋ ਵੈਕਸੀਨ ਜਿਹੜੀ ਉਹ ਖਰਾਬ ਨਾ ਹੋਵੇ। ਉੱਧਰ ਜਿਹੜੀ ਹਰਜੋਤ ਸਿੰਘ ਜੀ ਅੱਜ ਗੱਲ ਕਰਦੇ ਜਾਈਏ, ਸਾਬਕਾ ਰਾਸ਼ਟਰਪਤੀ ਟਰੰਪ ਹੋਣਾ ਨੇ ਅੱਜ ਇੱਕ ਸਟੇਟਮੈਂਟ ਜਾਰੀ ਕੀਤੀ ਆ ਜਿਸ ਦੇ ਵਿੱਚ ਉਹਨਾਂ ਨੇ ਹੁਣ ਸੈਨੇਟ ਮਾਈਨੋਰਟੀ ਲੀਡਰ ਮਿਚ ਮਕੋਨਲ ਨੂੰ ਚੰਗੀ ਝਾੜ ਜਿਹੜੀ ਆ ਉਹ ਪਾਈ ਹੈਗੀ ਆ। ਸੈਨੇਟ ਮਾਈਨੋਰਟੀ ਲੀਡਰ ਮਕੋਨਲ ਹੋਣਾ ਨੇ ਥੋੜ੍ਹੇ ਦਿਨ ਪਹਿਲਾਂ ਜਦੋਂ ਕਨਵਿਕਸ਼ਨ ਦੀ ਵੋਟ ਸੀਗੀ ਉਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਉਹ ਇੰਪੀਚ ਤਾਂ ਨਹੀਂ ਕਰਨਗੇ, ਪਰ ਕਹਿੰਦੇ ਵੀ ਉਹ ਜ਼ਿੰਮੇਵਾਰ ਮੰਨਦੇ ਨੇ ਕੈਪੀਟਲ ਦੇ ਉੱਤੇ ਹੋਏ ਹਮਲੇ ਦੇ ਲਈ ਪ੍ਰੈਕਟੀਕਲੀ ਅਤੇ ਮੋਰਲੀ ਡੋਨਲਡ ਟਰੰਪ ਨੂੰ। ਕਹਿੰਦੇ ਵੀ ਉਹਨਾਂ ਨੇ ਆਪਣੀ ਇਸ ਸਟੇਟਮੈਂਟ ਦੇ ਵਿੱਚ ਟਰੰਪ ਉਹਨਾਂ ਨੇ ਕਿਹਾ ਮਿਚ ਮਕੋਨਲ ਨੇ 2020 ਇਲੈਕਸ਼ਨ ਦੇ ਵਿੱਚ ਮੇਰੇ ਮੂਹਰੇ ਜਿਹੜੀ ਆ ਉਹ ਬੈਗ ਕੀਤਾ ਵੀ ਮੈਨੂੰ ਤੁਹਾਡੀ ਜਿਹੜੀ ਸਪੋਰਟ ਦੀ ਜ਼ਰੂਰਤ ਆ, ਅਤੇ ਕਹਿੰਦਾ ਉਹਨਾਂ ਨੇ ਕਿਹਾ ਵੀ ਮੇਰਾ ਰਿਗਰੈਟ ਇਹੀ ਆ ਵੀ ਮੈਂ ਇਸ ਦੀ ਮਦਦ ਕੀਤੀ ਆ। ਕਹਿੰਦੇ ਵੀ ਉਹ 1 ਪੁਆਇੰਟ ਡਾਊਨ ਤੋਂ 20 ਪੁਆਇੰਟ ਅਪ ਗਿਆ ਅਤੇ ਜਿੱਤ ਗਿਆ। ਕਹਿੰਦੇ ਵੀ ਬਹੁਤ ਜਲਦੀ ਜਿਹੜਾ ਆ ਇਹ ਮਿਚ ਮਕੋਨਲ ਇਸ ਚੀਜ਼ ਨੂੰ ਭੁੱਲ ਗਿਆ। ਕਹਿੰਦੇ ਵੀ ਮੇਰੀ ਇੰਡੋਰਸਮੈਂਟ ਤੋਂ ਬਗੈਰ ਮਿਚ ਮਕੋਨਲ ਨੇ ਹਾਰ ਜਾਣਾ ਸੀ, ਹਾਰਨਾ ਸੀਗਾ ਬਹੁਤ ਬੁਰੀ ਤਰ੍ਹਾਂ। ਅਤੇ ਐਮੀ ਮੈਗਰਾਥ ਨੂੰ ਉੱਦਾਂ ਮਿਚ ਮਕੋਨਲ ਨੇ ਕੰਟੱਕੀ ਦੇ ਵਿੱਚ 20 ਪੁਆਇੰਟਾਂ ਦੇ ਨਾਲ ਰੀ-ਇਲੈਕਸ਼ਨ ਦੇ ਵਿੱਚ ਜਿਹੜਾ ਉਹ ਹਰਾ ਦਿੱਤਾ ਸੀਗਾ। ਉਹਨਾਂ ਨੇ ਮਿਚ ਨੂੰ ਡਾਊਰ, ਸਲਨ, ਅਨਸਮਾਈਲਿੰਗ ਪੋਲੀਟੀਕਲ ਹੈਕ ਤੱਕ ਜਿਹੜਾ ਉਹ ਆਖਿਆ, ਅਤੇ ਨਾਲ ਹੀ ਰਿਪਬਲਿਕਨ ਸੈਨੇਟਰਸ ਨੂੰ ਕਿਹਾ ਵੀ ਇਸ ਤੋਂ ਪਰੇ ਰਹੋ ਨਹੀਂ ਤਾਂ ਉਹ ਕਦੀ ਵੀ ਦੁਬਾਰਾ ਜਿੱਤਣਗੇ ਨਹੀਂ। ਕਹਿੰਦੇ ਵੀ ਹੀ ਵਿਲ ਨੈਵਰ ਡੂ ਵਟ ਨੀਡਸ ਟੂ ਬੀ ਡਨ ਔਰ ਵਟ ਇਜ਼ ਰਾਈਟ ਫਾਰ ਆਵਰ ਕੰਟਰੀ। ਸੋ ਇਹ ਹੁਣ ਦੇਖਦੇ ਹਾਂ। ਅਤੇ ਕਹਿੰਦੇ ਵੀ ਮੇਕ ਅਮੈਰੀਕਾ ਗ੍ਰੇਟ ਅਗੇਨ ਦਾ ਨਾਅਰਾ ਉਹਨਾਂ ਨੇ ਆਪਣੀ ਇਸ ਗੱਲ ਦੇ ਵਿੱਚ ਫੇਰ ਲੈ ਕੇ ਆਂਦਾ, ਅਤੇ ਪੋਲਿਸੀ ਆਫ ਅਮੈਰੀਕਾ ਫਸਟ ਦੀ ਜਿਹੜੀ ਉਹ ਗੱਲ ਕੀਤੀ। ਕਹਿੰਦੇ ਵੀ ਵੀ ਵਾਂਟ ਬ੍ਰਿਲੀਅੰਟ, ਸਟਰੋਂਗ, ਥਾਟਫੁਲ ਅਤੇ ਕੰਪੈਸ਼ਨੇਟ ਲੀਡਰਸ਼ਿਪ। ਸੋ ਇਹ ਅੱਜ ਤੋਂ ਬਾਅਦ ਇਸ ਬਿਆਨ ਤੋਂ ਬਾਅਦ ਦੇ ਵਿੱਚ ਹੁਣ ਮਿਚ ਮਕੋਨਲ ਕਿੱਦਾਂ ਇਹਨਾਂ ਦੇ ਇਸ ਬਿਆਨ ਨੂੰ, ਸਟੇਟਮੈਂਟ ਨੂੰ ਜਿਹੜਾ ਉਹ ਲੈਣਗੇ, ਅਤੇ ਹੁਣ ਅੱਗੇ ਜਿਹੜਾ ਉਹ ਕੀ ਬਣੂਗਾ, ਕੀ ਰਿਪਬਲਿਕਨ ਪਾਰਟੀ ਸੇਮ ਰਹਿ ਸਕੂਗੀ, ਕੀ ਟਰੰਪ ਤੋਂ ਮੂਵ ਆਨ ਕਰਨ ਦੇ ਵਿੱਚ ਜਿਹੜੀ ਰਿਪਬਲਿਕਨ ਪਾਰਟੀ ਕਾਮਯਾਬ ਹੋ ਸਕੂਗੀ, ਜਾਂ ਆਪਾਂ ਇੱਥੇ ਦੇਖ ਰਹੇ ਹਾਂ ਵੀ ਕੀ ਰਿਪਬਲਿਕਨ ਪਾਰਟੀ ਦੇ ਦੋ ਫੜ ਹੋ ਸਕਦੇ ਆ। ਇੱਕ ਲੇਟੈਸਟ ਹਰਜੋਤ ਸਿੰਘ ਜੀ ਪੋਲ ਵੀ ਹੋਈ ਸੀ, ਉਸ ਦੇ ਵਿੱਚ ਬਹੁਤ ਸਾਰੇ ਲੋਕ, ਮੈਜੋਰਟੀ ਲੋਕ ਹੁਣ ਇਸ ਚੀਜ਼ ਵੱਲ ਦੇਖ ਰਹੇ ਆ
ਵੀ ਅਮਰੀਕਾ ਦੇ ਵਿੱਚ 3 ਪਾਰਟੀਜ਼ ਜਿਹੜੀਆਂ ਆ ਉਹ ਹੋ ਜਾਣੀਆਂ ਚਾਹੀਦੀਆਂ ਨੇ। ਲੰਮੇ ਅਰਸੇ ਤੋਂ ਜਿਹੜੇ ਆ ਉਹ ਹੁਣ ਦਹਾਕਿਆਂ ਤੋਂ, ਕਿ ਜਦੋਂ ਤੋਂ ਸੁਰਤ ਹੈਗੀ ਆ ਉੱਦਾਂ ਲਿਬਰਟੇਰੀਅਨ ਗ੍ਰੀਨ ਪਾਰਟੀ ਹੈਗੀਆਂ ਨੇ, ਪਰ ਉਹਨਾਂ ਦਾ ਵਜੂਦ ਇੰਨਾ ਜ਼ਿਆਦਾ ਜਿਹੜਾ ਉਹ ਸਟਰੋਂਗ ਨਹੀਂ ਹੈਗਾ। ਸੋ ਤੀਜੀ ਕੋਈ ਸਟਰੋਂਗ ਪਾਰਟੀ ਅਜੇ ਤੱਕ ਘੱਟ ਹੀ ਉੱਭਰ ਕੇ ਦੇਖੀ ਆ। ਸੋ ਦੇਖਦੇ ਹਾਂ ਵੀ ਕੀ ਟਰੰਪ ਹੁਣੀ ਇਹ ਕੋਈ ਆਪਣੀ ਪਾਰਟੀ ਆ ਜਾਂ ਆਪਣੇ ਉਸ ਸੋਚ ਵਾਲੇ ਲੋਕਾਂ ਨੂੰ ਮਿਲਾ ਕੇ ਕੋਈ ਹੋਰ ਪਾਰਟੀ ਤਿਆਰ ਕਰਨ 'ਚ ਕਾਮਯਾਬ ਹੁੰਦੇ ਆ ਜਾਂ ਨਹੀਂ। ਪਰ ਰਿਪਬਲਿਕਨ ਪਾਰਟੀ ਦੇ ਲਈ ਡੈਫੀਨੇਟਲੀ ਆਉਣ ਵਾਲਾ ਜਿਹੜੇ ਇਹ ਸਮੇਂ ਆ ਖਾਸਾ ਜਿਹੜਾ ਆ ਉਹ ਕਹਿ ਲਓ ਵੀ ਸੰਵੇਦਨਸ਼ੀਲ ਅਤੇ ਸੰਘਰਸ਼ ਭਰਪੂਰ ਜਿਹੜਾ ਉਹ ਹੋ ਸਕਦਾ ਆ ਵੀ ਉਹਨਾਂ ਨੇ ਸਾਬਕਾ ਰਾਸ਼ਟਰਪਤੀ ਟਰੰਪ ਦੇ ਨਾਲ ਕਿੱਦਾਂ ਜਿਹੜਾ ਉਹ ਮੱਥਾ ਲਾਉਣਾ ਆ। ਜੀ, ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਤੁਸੀਂ ਦੱਸੇ ਰਹੇ ਆ, ਰੋਮਨੀ ਜਿਹੜੇ ਹੈਗੇ ਆ ਮਿਟ ਰੋਮਨੀ ਸੈਨੇਟਰ ਯੂਟਾ ਤੋਂ, ਉਹਨਾਂ ਦੇ ਅਗੇਂਸਟ ਵੀ ਜਿਹੜੇ ਰਿਪਬਲਿਕਨਸ ਆ ਉਹ ਉਹਨਾਂ ਨੂੰ ਸੈਂਸ਼ਰ ਕਰਨ ਦੀ ਜਿਹੜੀ ਗੱਲਬਾਤ ਆ ਉੱਥੇ ਕਰ ਰਹੇ ਹੈਗੇ ਆ। ਅਤੇ ਇਕੱਲਾ ਇਹ ਨਹੀਂ, ਉੱਥੇ ਜਿਹੜੇ ਲੈਫਟ ਲੀਨਿੰਗ ਲੋਕ ਹੈਗੇ ਆ, ਇੱਕ ਜਿਹੜੇ ਸੈਨੇਟਰ ਮਾਈਕ ਲੀ ਆ, ਉਹਨਾਂ ਨੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਐਕਵਿਟ ਕਰਨ ਦੀ ਵੋਟ ਪਾਈ ਸੀ। ਸੋ ਉਹਦੇ ਸੰਬੰਧ ਦੇ ਵਿੱਚ ਵੀ ਜਿਹੜੀ ਉਹਨਾਂ ਨੇ ਕਹਿੰਦੇ ਵੀ ਮੂਵਮੈਂਟ ਸ਼ੁਰੂ ਕਰ ਦਿੱਤੀ ਆ, ਕੈਂਪੇਨ ਇੱਕ, ਜਿਹਦਾ ਨਾਮ ਹਿਊਮਨਸ ਅਗੇਂਸਟ ਮਾਈਕ ਲੀ ਕਰਕੇ ਰੱਖਿਆ ਗਿਆ। ਇਹ ਕੈਥਰੀਨ ਕੈਲਡਰਨ ਪੋਲੀਟੀਕਲ ਡਾਇਰੈਕਟਰ ਹੈਗੀ ਅਲਾਇੰਸ ਫਾਰ ਦ ਬੈਟਰ ਯੂਟਾ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਜਿਹੜਾ ਸੈਨੇਟਰ ਮਾਈਕ ਲੀ ਆ ਉਹਨੂੰ ਵੀ ਜਿਹੜਾ ਵਾਪਸ ਬੁਲਾਉਣਾ ਹੈਗਾ, ਜਾਂ ਉਹਦੀ ਜਗ੍ਹਾ ਦੇ ਉੱਤੇ ਆਪਾਂ ਕੋਈ ਹੋਰ ਬੰਦਾ ਲੈ ਕੇ ਆਵਾਂਗੇ। ਜੀ, ਜਿਹੜੀ ਯੂਟਾ ਦੀ ਰਿਪਬਲਿਕਨ ਪਾਰਟੀ, ਉਹਨਾਂ ਨੇ ਅੱਜ ਉੱਦਾਂ ਸਟੇਟਮੈਂਟ ਜਿਹੜੀ ਉਹ ਕਿਹਾ, ਕਹਿੰਦੇ ਵੀ ਉਹ ਐਕਸੈਪਟ ਕਰਦੇ ਨੇ ਵੀ ਜਿਹੜੇ ਦੋਨਾਂ ਸੈਨੇਟਰਸ ਦੇ ਦੁਆਰਾ ਇੱਕ ਦੂਜੇ ਤੋਂ ਇੱਕ ਹਿਸਾਬ ਦੇ ਨਾਲ ਉਲਟ ਵੋਟ ਜਿਹੜੀ ਪਾਈ ਗਈ, ਇੱਕ ਨੇ ਕਨਵਿਕਟ ਕਰਨ ਦੇ ਲਈ ਰੋਮਨੀ ਨੇ ਕਿਹਾ, ਮਾਈਕ ਲੀ ਨੇ ਜਿਹੜਾ ਆ ਅਕਵਿਟਲ ਦੇ ਲਈ ਜਿਹੜਾ ਉਹ ਆਖਿਆ। ਪਾਰਟੀ ਸਟੇਟ ਪਾਰਟੀ ਕਹਿੰਦੀ ਆ ਵੀ ਡਿਫਰੈਂਸ ਆਫ ਓਪੀਨੀਅਨਸ ਦੇ ਵਿੱਚ ਤਾਕਤ ਹੁੰਦੀ ਆ। ਜੇ ਤੁਹਾਡੇ ਵਿਚਾਰ ਇੱਕ ਦੂਜੇ ਤੋਂ ਉਲਟ ਵੀ ਨੇ ਅਤੇ ਉਸ ਦੇ ਵਿੱਚ ਵੀ ਤਾਕਤ ਇਹ ਹੈਗੀ ਆ। ਸੋ ਕਹਿੰਦੇ ਵੀ ਸਾਡੇ ਸੈਨੇਟਰਸ ਨੂੰ ਪਹਿਲਾਂ ਦੋਨਾਂ ਨੂੰ ਹੀ ਕ੍ਰਿਟਿਸਿਜ਼ਮ ਜਿਹੜਾ ਆ ਇਹ ਵੋਟ ਕਰਨ ਦੇ ਲਈ ਜਿਹੜਾ ਉਹ ਝੱਲਣਾ ਪਿਆ ਹੈਗਾ ਆ। ਅਤੇ ਉਹਨਾਂ ਨੇ ਕਿਹਾ ਵੀ ਯੂਟਾ ਰਿਪਬਲਿਕਨਸ ਦੀ ਇਹ ਦੋਨਾਂ ਦੇ ਡਿਫਰੈਂਸ ਵੋਟ ਪਾਉਣ ਦਾ ਇੱਥੋਂ ਇਹ ਪਤਾ ਲੱਗਦਾ ਵੀ ਸਾਡੇ ਵਿਚਾਰਾਂ ਦੇ ਵਿੱਚ ਵੰਨ ਸਵੰਨਤਾ ਜਿਹੜੀ ਆ ਉਹ ਹੈਗੀ ਆ, ਡਾਇਵਰਸਿਟੀ ਜਿਹੜੀ ਉਹ ਹੈਗੀ ਆ। ਸੋ ਲੈਟਸ ਸੀ ਇਸ ਦੇ ਵਿੱਚ ਅੱਗੇ ਕੀ ਬਣਦਾ ਹੈਗਾ ਆ। ਜੀ, ਅਗਲੀ ਖਬਰ ਨਿਊਯਾਰਕ ਤੋਂ ਆ ਰਹੀ ਹੈ। ਨਿਊਯਾਰਕ ਦੇ ਗਵਰਨਰ ਜਿਹੜੇ ਕੁਮੋ ਆ ਉਹ ਹੁਣ ਕਾਫੀ ਤੱਤੇ ਵਾਟਰ ਦੇ ਵਿੱਚ ਆ, ਹੌਟ ਵਾਟਰ ਜਿੱਦਾਂ ਆਪਾਂ ਕਹਿ ਦਿੰਦੇ ਆ, ਨਰਸਿੰਗ ਹੋਮਸ ਨੂੰ ਲੈ ਕੇ, ਕਿਉਂਕਿ 15,000 ਦੇ ਕਰੀਬ ਜਿਹੜੀਆਂ ਮੌਤਾਂ ਹੋਈਆਂ ਸੀਆਂ, ਉਹਨਾਂ ਨੂੰ ਜਿਹੜਾ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਸਹੀ ਨਹੀਂ ਦੱਸੀ ਗਈ ਸੀ ਵੀ ਉਹ ਸੀਨੀਅਰ ਸੈਂਟਰਸ ਜਿਹੜੇ ਹੈਗੇ ਆ, ਬਜ਼ੁਰਗਾਂ ਦੇ ਕੇਅਰ ਸੈਂਟਰਸ ਆ, ਉੱਥੇ ਉਹਨਾਂ ਦੀਆਂ ਮੌਤਾਂ ਹੋਈਆਂ। ਉਹਨੂੰ ਲੈ ਕੇ ਉਹ ਅਪੋਲੋਜਾਈਜ਼ ਤਾਂ ਨਹੀਂ ਕਰ ਰਹੇ, ਪਰ ਮੰਨ ਰਹੇ ਆ ਵੀ ਕਿਤੇ ਨਾ ਕਿਤੇ ਗਲਤੀ ਹੋਈ ਆ। ਪਰ ਰਿਪਬਲਿਕਨਾਂ ਨੇ ਤਾਂ ਪੂਰਾ ਜਿਹੜਾ ਜ਼ੋਰ ਲਾਇਆ ਉੱਥੇ ਵੀ ਜਿਹੜਾ ਕੁਮੋ ਆ ਇਹਨੂੰ ਜਿਹੜਾ ਆ ਇਹਦੇ ਅਗੇਂਸਟ ਸਾਨੂੰ ਐਕਸ਼ਨ ਲੈਣਾ ਚਾਹੀਦਾ ਹੈਗਾ। ਜਿਹੜਾ ਕੋਵਿਡ-19 ਦੇ ਸੰਬੰਧ ਦੇ ਵਿੱਚ ਜਿੰਨੇ ਵੀ ਡਿਸੀਜ਼ਨ ਲੈ ਰਹੇ ਹੈਗੇ ਆ, ਇਹਨੂੰ ਜਿਹੜੀਆਂ ਐਮਰਜੈਂਸੀ ਪਾਵਰਸ ਦਿੱਤੀਆਂ ਗਈਆਂ ਆ ਉਸ ਤੋਂ ਪਿੱਛੇ ਰੱਖਣਾ ਚਾਹੀਦਾ। ਅਤੇ ਹੁਣ ਡੈਮੋਕ੍ਰੇਟਸ ਵੀ ਬਹੁਤ ਸਾਰੇ ਜਿਹੜੇ ਆ ਉਹ ਜਿਹੜੇ ਗਵਰਨਰ ਕੁਮੋ ਆ ਉਹਨਾਂ ਦੇ ਅਗੇਂਸਟ ਆ ਰਹੇ ਆ, ਕਿਉਂਕਿ ਜਿਹੜੇ ਲੇਟੈਸਟ ਫਿਗਰ ਜੇ ਦੇਖਦੇ ਜਾਈਏ ਉਹਨਾਂ ਦੀ ਅਪਰੂਵਲ ਦੇ, ਉਹ ਹੁਣ ਘਟਦੇ ਜਾ ਰਹੇ ਆ। ਪਹਿਲਾਂ 56% ਨਵੰਬਰ ਦੇ ਵਿੱਚ ਉਹਨਾਂ ਦਾ ਅਪਰੂਵਲ ਰੇਟ ਸੀਗਾ, ਹੁਣ ਉਹ 51% ਜਿਹੜਾ ਰਹਿ ਗਿਆ। ਇਹ ਸਾਈਨ ਆ ਕਾਲਜ ਪੋਲ ਜਿਹੜੀ ਆ ਉਹਨਾਂ ਦੇ ਮੁਤਾਬਕ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਪੈਨਸਿਲਵੇਨੀਆ ਦੇ ਵਿੱਚ ਵਾਸ਼ਿੰਗਟਨ ਕਾਊਂਟੀ ਦੇ ਜਿਹੜੇ ਚੇਅਰ ਹੈਗੇ ਆ ਰਿਪਬਲਿਕਨ ਪਾਰਟੀ ਦੇ, ਉਹਨਾਂ ਨੇ ਸੈਨੇਟਰ ਪੈਟ ਟੂਮੀ, ਜਿਨ੍ਹਾਂ ਨੇ ਟਰੰਪ ਨੂੰ ਕਨਵਿਕਟ ਕਰਨ ਦੇ ਲਈ ਇੰਪੀਚਮੈਂਟ ਟਰਾਇਲ ਦੇ ਵਿੱਚ ਵੋਟ ਪਾਈ ਸੀ, ਕਹਿੰਦੇ ਵੀ ਅਸੀਂ ਉਸ ਨੂੰ ਆਪਣੀ ਜ਼ਮੀਰ ਦੀ ਆਵਾਜ਼ ਸੁਣਨ ਦੇ ਕਰਕੇ ਵੋਟ ਪਾਉਣ ਦੇ ਲਈ ਨਹੀਂ ਉੱਥੇ ਘੱਲਿਆ, ਨਾ ਹੀ ਆਪਾਂ ਉਹਨੂੰ ਉੱਥੇ ਵੋਟ ਇਹ ਪਾਉਣ ਦੇ ਲਈ ਘੱਲਿਆ ਵੀ ਜਾ ਕੇ ਸਹੀ ਚੀਜ਼ ਕਰੋ ਜਾਂ ਜੋ ਵੀ ਉਹ ਕਰ ਰਹੇ ਸੀਗੇ। ਅਸੀਂ ਤਾਂ ਉਹਨਾਂ ਨੂੰ ਘੱਲਿਆ ਸੀਗਾ ਵੀ ਸਾਨੂੰ ਰਿਪਰੈਜ਼ੈਂਟ ਕਰੋ। ਸੋ ਇਹ ਮੰਨਦੇ ਨੇ ਵੀ ਪੈਟ ਟੂਮੀ ਆ, ਉਹਨਾਂ ਨੇ ਆਪਣੇ ਜ਼ਮੀਰ ਦੀ ਆਵਾਜ਼ ਸੁਣ ਕੇ ਅਤੇ ਸਹੀ ਚੀਜ਼ ਜਿਹੜੀ ਉਹ ਕੀਤੀ ਆ, ਪਰ ਕਹਿੰਦੇ ਵੀ ਇਹ ਜਿਹੜਾ ਆ ਰਿਪਬਲਿਕਨ ਪਾਰਟੀ ਦਾ ਮਕਸਦ ਨਹੀਂ ਆ। ਸੋ ਕਿਤੇ ਨਾ ਕਿਤੇ ਫਿਰ ਰਿਪਰੈਜ਼ੈਂਟੇਟਿਵ ਜਿਨ੍ਹਾਂ ਨੂੰ ਲੋਕ ਚੁਣ ਕੇ ਜਿਹੜਾ ਉੱਥੇ ਘੱਲਦੇ ਨੇ, ਉਹ ਆਪਣੀ ਇੱਕ ਹਿਸਾਬ ਦੇ ਨਾਲ ਫਿਰ ਆਪਣੀ ਮਰਜ਼ੀ ਜਿਹੜੀ ਉਹ ਨਹੀਂ ਕਰ ਸਕਦੇ। ਸੋ ਇੱਥੇ ਵੀ ਕਿਤੇ ਨਾ ਕਿਤੇ ਦੋਹਰਾ ਕਿਰਦਾਰ ਜਿਹੜਾ ਆ ਉਹ ਪਤਾ ਲੱਗ ਜਾਂਦਾ ਆ। ਆਲਰੇਡੀ ਕਹਿੰਦੇ ਵੀ ਉੱਥੋਂ ਦੀ GOP ਵਾਲੇ ਪੈਟ ਟੂਮੀ ਸੈਨੇਟਰ ਆ, ਉਹਨਾਂ ਨੂੰ ਸੈਂਸ਼ੋਰ ਕਰਨ ਜਾ ਰਹੇ ਹੈਗੇ ਆ, ਜਿਨ੍ਹਾਂ ਨੇ ਟਰੰਪ ਹੁਣਾਂ ਨੂੰ ਕਨਵਿਕਟ ਕਰਨ ਦੇ ਲਈ ਵੋਟ ਪਾਈ ਸੀਗੀ।
ਜੀ, ਅਗਲੀ ਖਬਰ ਵਿੱਚ ਚਲੀਏ। ਡਾਕਟਰ ਫੌਸੀ ਜਿਹੜੇ ਆ ਉਹਨਾਂ ਨੇ ਇਹ ਕਿਹਾ ਵੀ ਸਕੂਲਾਂ ਨੂੰ ਹੁਣ ਵੇਟ ਨਹੀਂ ਕਰਨਾ ਚਾਹੀਦਾ ਵੀ ਜਿਹੜੇ ਟੀਚਰ ਆ ਉਹਨਾਂ ਦੇ ਟੀਕੇ ਲੱਗ ਜਾਣ। ਸੋ ਜੇ ਟੀਚਰਾਂ ਦੇ ਵੈਕਸੀਨ ਨਹੀਂ ਵੀ ਲੱਗੇ ਤਦ ਵੀ ਜਿਹੜੇ ਸਕੂਲ ਆ ਉਹ ਖੋਲ੍ਹਣੇ ਚਾਹੀਦੇ ਆ ਸੋਸ਼ਲ ਡਿਸਟੈਂਸ ਨੂੰ ਰੱਖ ਕੇ, ਵੀ ਇਹ ਬਹੁਤ ਜ਼ਰੂਰੀ ਹੈਗਾ ਆ। ਇਹ ਤੇ ਡਾਕਟਰ ਰੋਸ਼ੇਲਾ ਵੈਲੈਂਸਕੀ ਜਿਹੜੇ ਸੀਡੀਸੀ ਦੇ ਡਾਇਰੈਕਟਰ ਆ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਟੀਚਰ ਨੂੰ ਵੈਕਸੀਨ ਲੱਗਣ ਦੇ ਲਈ ਕੁਛ ਸਮਾਂ ਲੱਗ ਸਕਦਾ ਹੈ। ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਵੈਕਸੀਨ ਦੀ ਸ਼ਾਰਟੇਜ ਆ, ਪ੍ਰੋਡਕਸ਼ਨ ਤਾਂ ਚੱਲ ਰਹੀ ਬਹੁਤ ਜ਼ੋਰ ਸ਼ੋਰ ਦੇ ਨਾਲ, ਪਰ ਜਿਹੜਾ ਸਕੂਲ ਸੈਟਿੰਗ ਆ ਉਹਨੂੰ ਛੇਤੀ ਤੋਂ ਛੇਤੀ ਜਿਹੜਾ ਆ ਫਿਕਸ ਕਰਨਾ ਚਾਹੀਦਾ ਆ। ਜੀ, ਖਬਰ ਐਲਏ ਕਾਊਂਟੀ ਤੋਂ ਅਗਲੀ ਜਿਹੜੀ ਉਹ ਆ ਰਹੀ ਆ। ਉੱਥੇ ਕਹਿੰਦੇ ਹੁਣ ਕਈ ਐਸੈਂਸ਼ੀਅਲ ਵਰਕਰ ਤੇ ਟੀਚਰ ਜਿਹੜੇ ਆ ਕੋਵਿਡ-19 ਦੀ ਵੈਕਸੀਨ ਐਲਏ ਕਾਊਂਟੀ ਦੇ ਵਿੱਚ 1 ਮਾਰਚ ਤੋਂ ਲਗਵਾਉਣ ਦੇ ਲਈ ਉਹ ਹੁਣ ਐਲੀਜੀਬਲ ਹੋਣਗੇ। ਉਹ ਹੁਣ ਲਗਵਾ ਸਕਣਗੇ। ਸੋ ਇਹ ਜਿਹੜਾ ਆ ਉੱਥੋਂ ਦੇ ਐਲਏ ਕਾਊਂਟੀ ਦੇ ਪਬਲਿਕ ਹੈਲਥ ਡਾਇਰੈਕਟਰ ਬਾਰਬਰਾ ਫੈਰਰ ਉਹਨਾਂ ਨੇ ਜਿਹੜਾ ਉਹ ਦੱਸਿਆ, ਕਹਿੰਦੇ ਵੀ ਇਸ ਗਰੁੱਪ ਦੇ ਵਿੱਚ 1.3 ਮਿਲੀਅਨ ਲੋਕ ਇਸ ਕਾਊਂਟੀ ਦੇ ਵਿੱਚ ਜਿਹੜੇ ਉਹ ਹੈਗੇ ਨੇ। ਸੋ ਕਹਿੰਦੇ ਵੀ 2.2 ਮਿਲੀਅਨ ਵਰਕਰ ਐਲਏ ਦੇ ਕਾਊਂਟੀ 'ਚ ਹੈਲਥ ਕੇਅਰ, ਲੌਂਗ ਟਰਮ ਕੇਅਰ ਫੈਸਿਲਿਟੀਜ਼ ਜਿਹੜੇ 65 ਜਾਂ 65 ਸਾਲ ਤੋਂ ਉੱਤੇ ਹੈਗੇ ਆ ਉਹ ਆਲਰੇਡੀ ਐਲੀਜੀਬਲ ਹੈਗੇ ਨੇ ਇਸ ਵੈਕਸੀਨੇਸ਼ਨ ਲਵਾਉਣ ਦੇ ਲਈ। ਸੋ ਪਿਛਲੇ ਹਫਤੇ ਐਲਏ ਕਾਊਂਟੀ ਵਾਲੇ ਕਹਿੰਦੇ ਵੀ ਉਹਨਾਂ ਨੂੰ 2,19,700 ਡੋਜ਼ਿਸ ਜਿਹੜੀਆਂ ਆ ਉਹ ਮਿਲੀਆਂ ਆ। 10 ਮਿਲੀਅਨ ਦੀ ਪਾਪੂਲੇਸ਼ਨ ਵਾਲੀ ਇਹ ਜਿਹੜੀ ਕਾਊਂਟੀ ਆ ਉਸ ਦੇ ਮੁਕਾਬਲੇ ਕਾਫੀ ਘੱਟ ਜਿਹੜਾ ਆ ਉਹ ਲੱਗਦਾ ਆ ਆંકੜਾ, ਪਰ ਕਹਿੰਦੇ ਵੀ ਹੌਲੀ ਹੌਲੀ ਉਸ ਪਾਸੇ ਵੱਲ ਨੂੰ ਜਿਹੜਾ ਉਹ ਆਪਾਂ ਵੱਧ ਰਹੇ ਹੈਗੇ ਆ। 38% ਐਲਏ ਦੇ ਜਿਹੜੇ ਰੈਜ਼ੀਡੈਂਟ ਆ 65 ਤੇ ਉਸ ਦੀ ਉੱਤੋਂ ਉਮਰ ਦੇ ਜਿਹੜੇ ਉਹ ਦੱਸੇ ਜਾਂਦੇ ਨੇ। ਉਹਨਾਂ ਦੇ ਵਿੱਚੋਂ ਕਹਿੰਦੇ ਵੀ 38% ਜਿਹੜੇ ਆ ਉਹਨਾਂ ਨੇ ਜਿਹੜੀ ਪਹਿਲੀ ਵੈਕਸੀਨ ਦੀ ਡੋਜ਼ ਆ ਉਹ ਲਗਵਾ ਲਈ ਆ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੀ ਮੈਕਡੋਨਲ ਆ ਉਸ ਦੀ ਜਿਹੜੀ ਫਰੈਂਚਾਈਜ਼ੀ ਆ ਉਹਦੇ ਸੰਬੰਧ ਦੇ ਵਿੱਚ ਕਾਲੇ ਮੂਲ ਦੇ ਇੱਕ ਮੈਕਡੋਨਲ ਫਰੈਂਚਾਈਜ਼ੀ ਓਨਰ ਨੇ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਦਾ ਕੇਸ ਇਸ ਫਾਸਟ ਫੂਡ ਚੇਨ ਜਿਹੜੀ ਆ ਉਹਦੇ ਅਗੇਂਸਟ ਫਾਈਲ ਕੀਤਾ ਆ। ਪ੍ਰੋ ਬੇਸਬਾਲ ਦਾ ਪਲੇਅਰ ਜਿਹੜਾ ਹਾਰਵ ਵਾਸ਼ਿੰਗਟਨ ਆ, ਉਸ ਨੇ ਜਿਹੜੇ ਮੈਕਡੋਨਲ ਦੀ ਫਰੈਂਚਾਈਜ਼ੀ ਓਪਰੇਸ਼ਨ ਜਿਹੜੀ ਆ ਆਪਣੀ ਬਣਾਈ ਹੈਗੀ ਆ ਕਾਫੀ ਲੰਮੇ ਸਮੇਂ ਤੋਂ। ਕਹਿੰਦੇ ਵੀ 40 ਸਾਲਾਂ ਤੋਂ ਮੈਂ ਇਸ ਸਿਸਟਮ 'ਚ ਹਾਂ, ਪਰ ਮੈਂ ਇਹ ਦੇਖਿਆ ਵੀ ਟੋਟਲੀ ਡਿਫਰੈਂਟ ਹੈਗਾ। ਦੋ ਤਰ੍ਹਾਂ ਦਾ ਸਿਸਟਮ ਜਿਹੜੇ ਮੈਕਡੋਨਲ ਕੰਪਨੀ ਆ ਉਹਨੇ ਰੱਖਿਆ ਆ। ਜਿਹੜੇ ਤਾਂ ਗੋਰੇ ਮੂਲ ਦੇ ਓਨਰਸ ਆ ਉਹਨਾਂ ਨੂੰ ਤਾਂ ਆਪਣਾ ਬਿਜ਼ਨਸ ਵਧਾਉਣ ਦੇ ਲਈ, ਉਹਨੂੰ ਇਨਕਰੀਜ਼ ਕਰਨ ਦੇ ਲਈ ਸਿਸਟਮ ਹੋਰ ਆ। ਜਿਹੜਾ ਕਾਲੇ ਮੂਲ ਦੇ ਓਨਰ ਹੈਗੇ ਆ ਉਹਨਾਂ ਦੇ ਲਈ ਕਹਿੰਦੇ ਪਈ ਪਿਜਨ ਹੋਲ ਵਾਲਾ ਕੰਮ ਡਿਫਰੈਂਟ ਤਰ੍ਹਾਂ ਦਾ ਜਿਹੜਾ ਰੱਖਿਆ ਗਿਆ ਹੈਗਾ। ਸੋ ਜਿਹੜੇ ਕਾਲੇ ਮੂਲ ਦੇ ਓਨਰਸ ਹੈਗੇ ਆ ਉਹਨਾਂ ਨੂੰ ਕਹਿੰਦੇ ਪਈ ਲੈਸ ਡਿਜ਼ਾਇਰੇਬਲ ਲੋਕੇਸ਼ਨ ਦਿੱਤੀਆਂ ਜਾਂਦੀਆਂ ਆ, ਵੀ ਜਿੱਥੇ ਹੋ ਸਕਦਾ ਕ੍ਰਾਈਮ ਹੋਵੇ ਜਾਂ ਇੱਦਾਂ ਦੀਆਂ ਤੇ ਸੇਲ ਘੱਟ ਹੋਵੇ, ਜਦੋਂ ਕਿ ਜਿਹੜੇ ਗੋਰੇ ਮੂਲ ਦੇ ਲੋਕ ਆ ਉਹਨਾਂ ਨੂੰ ਜਿਹੜੀਆਂ ਵਧੀਆ ਲੋਕੇਸ਼ਨ ਦਿੱਤੀਆਂ ਜਾਂਦੀਆਂ ਹੈਗੀਆਂ। ਜੀ, ਯਾਦ ਹੋਣਾ ਕੁਝ ਸਮਾਂ ਪਹਿਲਾਂ ਏਮੀ ਨਾਂ ਦੀ ਇੱਕ ਜਿਹੜੀ ਬੀਬੀ ਸੀ, ਇੱਕ ਬਲੈਕ ਮੂਲ ਦੇ ਜਿਹੜੇ ਬਰਡ ਵਾਚਰ ਆ ਉਸ ਦੇ ਖਿਲਾਫ ਉਸਨੇ ਕਾਲ ਜਿਹੜੀ ਉਹ ਕਰ ਦਿੱਤੀ ਸੀ ਤੇ ਫਿਰ ਉਸ ਦੇ ਉੱਤੇ ਕ੍ਰਿਮੀਨਲ ਚਾਰਜਿਸ ਜਿਹੜੇ ਉਹ ਲਾ ਦਿੱਤੇ ਸੀ। ਏਮੀ ਕੂਪਰ ਇਸ ਦਾ ਨਾਂ ਸੀ। ਇਹਨੇ 911 ਕਾਲ ਕੀਤੀ ਸੀ ਵੀ ਸੈਂਟਰਲ ਪਾਰਕ ਦੇ ਵਿੱਚ ਜਿਹੜਾ ਇੱਕ ਕਾਲੇ ਮੂਲ ਦਾ ਬੰਦਾ ਆ, ਅਤੇ ਬਾਅਦ 'ਚ ਪਤਾ ਲੱਗਾ ਵੀ ਉਹ ਸਿਰਫ ਬਰਡ ਵਾਚ ਕਰ ਰਿਹਾ ਸੀ। ਹੁਣ ਪ੍ਰੋਸੀਕਿਊਟਰਸ ਨੇ ਇਸ ਦੇ ਉੱਤੇ ਲਾਏ ਜਿਹੜੇ ਚਾਰਜਿਸ ਆ ਉਹਨਾਂ ਨੂੰ ਡਰੋਪ ਕਰ ਦਿੱਤਾ ਆ। ਅਤੇ ਇਹੀ ਨਹੀਂ ਕਹਿੰਦੇ ਵੀ ਉਹ ਹੁਣ ਜਿਹੜਾ ਮਿਸਡਿਮੀਨਰ ਚਾਰਜ ਹੈਗਾ ਇਸ ਔਰਤ ਦੇ ਖਿਲਾਫ ਉਸ ਨੂੰ ਵੀ ਪਰਸਿਊ ਜਿਹੜਾ ਉਹ ਨਹੀਂ ਕਰਨਗੇ। ਸੋ ਇਹ ਕਹਿੰਦੇ ਵੀ ਇਸ ਬੀਬੀ ਨੇ ਹੁਣ ਥੈਰੇਪੀ ਸੈਸ਼ਨ ਜਿਹੜੇ ਉਹ ਕਰ ਲਏ ਹੈਗੇ ਆ, ਜਿਸ ਕਰਕੇ ਹੁਣ ਇਹ ਚਾਰਜਿਸ ਆ ਇਸ ਦੇ ਉੱਤੋਂ ਹਟਾ ਦਿੱਤੇ ਗਏ ਨੇ। ਇੱਦਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਪਿਛਲੇ ਸਾਲ ਦੇ ਵਿੱਚ ਜਿਹੜੀਆਂ ਉਹ ਵਾਪਰੀਆਂ। ਕੋਈ ਲੇਕ ਦੇ ਉੱਤੇ ਜਿਹੜਾ ਆ ਉਹ ਬਾਰਬੇਕਿਊ ਕਰ ਰਹੇ ਸੀ, ਉਹਨਾਂ ਖਿਲਾਫ ਕਈ ਜਿਹੜੀਆਂ ਆ ਉਹਨਾਂ ਨੇ ਕਾਲ ਕਰ ਦਿੱਤੀ ਸੀ 911, ਅਤੇ ਇਸੇ ਤਰੀਕੇ ਦੇ ਨਾਲ ਇਸ ਬੀਬੀ ਨੇ ਇੱਕ ਜਿਹੜੇ ਬੰਦੇ ਦੇ ਖਿਲਾਫ ਇਹ ਕੀਤੀ ਸੀਗੀ। ਉਸ ਤੋਂ ਬਾਅਦ ਦੇ ਵਿੱਚ ਕਈ ਥਾਵਾਂ ਦੇ ਉੱਤੇ ਤਾਂ ਇੱਦਾਂ ਦੇ ਜਿਹੜੇ ਲਾਅ ਵੀ ਲਿਆਉਣ ਦੀ ਕੋਸ਼ਿਸ਼ ਸੀਗੀ ਵੀ ਜੇ ਕੋਈ ਜਾਣ ਬੁੱਝ ਕੇ 911 ਰੇਸ਼ੀਅਲ ਜਿਹੜੇ ਡਿਸਕ੍ਰਿਮੀਨੇਸ਼ਨ ਕਰਦੇ ਹੋਏ ਕਰਦਾ ਹੈ ਤੇ ਉਹਨਾਂ ਉੱਤੇ ਚਾਰਜਿਸ ਜਿਹੜੇ ਆ ਉਹ ਲਾਏ ਜਾਣੇ ਚਾਹੀਦੇ ਹੈਗੇ ਆ। ਸੋ ਇਹ ਨਹੀਂ ਪਤਾ ਵੀ ਹੁਣ ਵੀ ਅਜਿਹੇ ਲਾਅ ਕਈ ਥਾਵਾਂ ਦੇ ਉੱਤੇ ਪਾਸ ਹੋਏ ਨੇ ਕਿ ਨਹੀਂ। ਜੀ, ਅਗਲੀ ਖਬਰ ਵੱਲ ਚਲੀਏ। ਸੈਕਰਾਮੈਂਟੋ ਜਿਹੜੀ ਸਿਟੀ ਆ
ਉਹ ਆਪਣੇ ਜਿਹੜੇ ਰੈਜ਼ੀਡੈਂਟਸ ਆ ਉਹਨਾਂ ਨੂੰ ਰੈਂਟਲ ਅਸਿਸਟੈਂਸ ਜਿਹੜੀ ਦੇਣ ਜਾ ਰਹੀ ਆ। $30 ਮਿਲੀਅਨ ਦੇ ਕਰੀਬ ਉਹਨਾਂ ਨੇ ਇਹ ਰੱਖਿਆ ਆ। ਆਪਾਂ ਸਵੇਰੇ ਵੀ ਦੱਸਿਆ ਸੀ ਜਿਹੜਾ ਨਵਾਂ ਸਟਿਮੂਲਸ ਪੈਕੇਜ ਆਣਾ ਉਹਦੇ 'ਚ ਬਿਲੀਅਨਸ ਆਫ ਡਾਲਰ ਜਿਹੜੇ ਆ ਰੈਂਟਲ ਅਸਿਸਟੈਂਸ ਦੇ ਲਈ ਰੱਖੇ ਆ। ਜਿਹੜੇ ਲੋਕ ਲੇ ਆਫ ਹੋ ਗਏ ਜਾਂ ਫਾਈਨੈਂਸ਼ੀਅਲੀ ਬਹੁਤ ਹਾਰਡ ਆ ਉਹ ਰੈਂਟ ਨਹੀਂ ਦੇ ਸਕਦੇ। ਸੋ ਇਕੱਲੇ ਸ਼ਹਿਰਾਂ ਨੇ ਵੀ ਪਿੱਛੇ ਜਿਹੇ ਫਰਿਜ਼ਨੋ ਸ਼ਹਿਰ ਨੇ ਵੀ ਜਿਹੜੀ ਆ ਕਾਫੀ ਲੋਕਾਂ ਨੂੰ ਜਿਹੜੀ ਆ ਹੈਲਪ ਦਿੱਤੀ ਸੀ। ਸੋ ਹੁਣ ਇਹ ਸੈਕਰਾਮੈਂਟੋ ਤੋਂ ਵੀ ਆ ਰਹੀ ਹੈਗੀ ਆ। ਜਿਹੜੀ ਕੋਈ ਡਿਟੇਲਡ ਇਨਫੋਰਮੇਸ਼ਨ ਆ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਆਪਾਂ ਤੁਹਾਡੇ ਨਾਲ ਇਹ ਸ਼ੇਅਰ ਕਰਾਂਗੇ ਜੀ। ਸੋ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਇੱਥੇ ਹੀ ਸਮਾਂ ਜਿਹੜਾ ਉਹ ਸਮਾਪਤ ਆ। ਜਾਣ ਤੋਂ ਪਹਿਲਾਂ ਆਪਾਂ ਆਪਣੇ ਸਰੋਤਿਆਂ ਨੂੰ ਸਟਾਕ ਮਾਰਕੀਟ ਦੇ ਬਾਰੇ ਜਾਣਕਾਰੀ ਜੇ ਦਿੰਦੇ ਜਾਈਏ ਤਾਂ ਅੱਜ ਡਾਊ ਜੋਨਸ ਆ ਉਸ ਦੇ ਵਿੱਚ 64 ਪੁਆਇੰਟਾਂ ਦਾ ਇਜ਼ਾਫਾ ਹੋਇਆ, ਵਧਿਆ 31,523 ਦੇ ਉੱਤੇ ਬੰਦ ਹੋਈ। ਨੈਸਡੈਕ ਦੇ ਵਿੱਚ 48 ਪੁਆਇੰਟ ਡਿੱਗੇ, 14,047 ਦੇ ਉੱਤੇ ਇਹ ਬੰਦ ਹੋਇਆ। S&P 'ਚ 2 ਪੁਆਇੰਟ ਡਿੱਗੇ, 3933 ਦੇ ਉੱਤੇ ਬੰਦ ਹੋਇਆ। ਸੋਨੇ ਦੀ ਕੀਮਤ ਦੇ ਵਿੱਚ ਗਿਰਾਵਟ ਹੋਈ ਆ, $1792 ਪ੍ਰਤੀ ਆਉਂਸ ਰਹੀ ਆ ਅਤੇ ਉੱਧਰ 10 ਈਅਰ ਯੀਲਡ ਜਿਹੜੀ ਆ 1.30% ਰਹੀ। $1 ਦੀ ਕੀਮਤ ਕੈਨੇਡਾ ਦੇ $1.27 ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ $72.91 ਦੇ ਬਰਾਬਰ ਰਹੀ ਆ। ਜੀ, ਅਤੇ ਹੁਣ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ ਅਤੇ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।